ਜਦੋਂ ਸਰ ਦੂਸਰੇ ਬੰਦਿਆਂ ਨੂੰ ਮਿਲਦੇ ਆ ਜਿਹੜੇ ਕੈਨੇਡਾ ਅਮਰੀਕਾ ਦੇ ਜ਼ਰੀਏ ਪਾਕਿਸਤਾਨ ਵਿਜ਼ਿਟ ਕਰਦੇ ਆ, ਉਹ ਸਾਨੂੰ ਕਹਿੰਦੇ ਕਿ ਤੁਹਾਡੇ ਨਾਲ ਅੱਤਵਾਦੀਆਂ ਵਰਗਾ ਸਲੂਕ ਹੁੰਦਾ ਹੀ ਰਹਿਣਾ ਕਿਉਂਕਿ ਤੁਸੀਂ ਇੰਡੀਆ 'ਚ ਆਉਣਾ। ਤੇ ਕਹਿੰਦੇ ਅਸੀਂ ਆਉਂਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਇੱਧਰੋਂ ਨਹੀਂ ਆ ਰਹੇ ਨਾ ਇੰਡੀਆ ਤੋਂ, ਸ਼ਾਇਦ ਉਹ ਕਦੇ ਕੈਨੇਡਾ ਅਮਰੀਕਾ ਤੋਂ ਪਾਕਿਸਤਾਨ ਵਿਜ਼ਿਟ ਕਰਨਾ ਜਾਣ। 1947 ਦੇ ਵਿੱਚ ਬਟਵਾਰਾ ਹੋਇਆ, ਉਹ ਬੰਦੇ ਦੁਨੀਆ ਜਹਾਨ ਤੋਂ ਕਿੰਨੀ ਕੁ ਦੇਰ ਬੈਠੇ ਰਹਿਣਗੇ? 90 ਸਾਲ, 100 ਸਾਲ, 110 ਸਾਲ, ਕਿੰਨੇ ਕੁ ਜ਼ਿਆਦਾ ਦੇਰ ਤੱਕ? ਜੋ ਸਾਡੇ ਨਾਲ ਬਟਵਾਰੇ ਦੇ ਵਿੱਚ ਹੋਇਆ ਉਹਦਾ ਸਾਡੇ ਕੋਲ ਕੀ ਸਬੂਤ ਹੈ? ਸਿਰਫ ਚੰਦ ਕੁ ਬਸ ਫੋਟੋ, ਚੰਦ ਕੁ ਵੀਡੀਓਜ਼, ਪੁਰਾਣੀਆਂ ਚੀਜ਼ਾਂ। ਜੇ ਤੁਸੀਂ ਇਹ ਵੀ ਯਤਨ ਨਾ ਕਰਦੇ YouTube ਦੇ ਜ਼ਰੀਏ ਇਹਨਾਂ ਨੂੰ ਮਿਲਾਉਣ ਦਾ, ਇਹ ਸੱਚ ਝੂਠ ਜਿਵੇਂ ਤੁਸੀਂ ਸ਼ੁਰੂ ਤੋਂ ਕਿਹਾ ਵੀ ਜਿਹੜੀਆਂ ਅਸਲ ਕਹਾਣੀਆਂ ਸੀ ਉਹ ਲੁਕੀਆਂ ਹੀ ਰਹਿ ਜਾਣੀਆਂ ਸੀ। ਸਾਡੇ ਕੋਲ ਲਾਇਬ੍ਰੇਰੀਆਂ ਵਿੱਚ ਜਾਣ ਦੀ ਸਾਨੂੰ ਇਜਾਜ਼ਤ ਨਹੀਂ, ਕਿਸੇ ਯੂਨੀਵਰਸਿਟੀ 'ਚ ਜਾਣ ਦੀ ਸਾਨੂੰ ਇਜਾਜ਼ਤ ਨਹੀਂ, ਕਿਸੇ ਨਾਲ ਮਿਲਣ ਗਿਲਣ ਦਾ ਸਾਡੇ ਨਾਲ ਕੋਈ ਰਾਬਤਾ ਨਹੀਂ। ਇਹ ਕਿਵੇਂ ਫਿਰ ਨਫ਼ਰਤਾਂ ਖਤਮ ਹੋਣਗੀਆਂ ਜੇ ਸੁੱਖ ਹੀ ਨਹੀਂ ਹੋਊਗਾ? ਤਾਂ ਸਿੱਖ ਫਿਲਾਸਫਰ ਬੱਚੇ ਆ ਜਿਹੜੇ, ਉਹ ਅੱਜ ਕੱਲ੍ਹ ਨਵੀਆਂ ਖੋਜਾਂ ਕਰਕੇ ਵੀ ਦੱਸ ਰਹੇ ਆ ਕਿ ਬਾਬਾ ਨਾਨਕ ਨੇ ਜਿਹੜੇ ਉਹ ਵੈਟੀਕਨ ਸਿਟੀ ਦੇ ਵਿੱਚ, ਰੋਮ ਦੇ ਵਿੱਚ ਜਦੋਂ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਉੱਥੇ ਵੀ ਆਪਣੀ ਲਿਖਤ ਦੇ ਕੁਝ ਸਬੂਤ ਛੱਡੇ ਹੋਏ, ਉਹਨਾਂ ਨੇ ਉਹ ਵੀ ਲੱਭ ਲਿਆਂਦੇ। ਅਲਟੋ ਕਾਰ ਬਹੁਤ ਐਵਰੇਜ ਕਾਰ ਹੈ, ਉਹ ਵੀ ਇੱਧਰ 27-28 ਲੱਖ ਰੁਪਏ ਦੀ ਜਾਂ ਕੁਛ ਮਤਲਬ 16 ਲੱਖ ਰੁਪਏ ਦੀ। ਸੁਣ ਕੇ ਹੈਰਾਨੀ ਹੁੰਦੀ ਹੈ। ਬੇਸ਼ੱਕ ਸਾਡਾ ਪੈਸਾ ਜਿਹੜਾ ਇੱਧਰ ਡਬਲ ਟ੍ਰਿਪਲ ਚੱਲਦਾ। ਆਲਟੋ ਕਾਰ ਸਾਡੇ ਮੇਰੇ ਖਿਆਲ 24 ਲੱਖ ਤੋਂ ਉੱਪਰ ਹੋ ਗਈ ਹੈ ਜੀ। 24 ਲੱਖ ਤੋਂ ਉੱਪਰ ਹੋ ਗਈ ਤਾਂ ਉਹੀ ਹੈ ਨਾ, 660 ਸੀਸੀ। ਤੇ ਸਾਡੇ ਵੱਲ ਜਿਹੜੀਆਂ ਨੇ 1500 ਸੀਸੀ ਤੋਂ ਤਾਂ ਕਾਰਾਂ ਸ਼ੁਰੂ ਹੋ ਰਹੀਆਂ, 1000-1500 ਸੀਸੀ ਐਵਰੇਜ ਡੀਜ਼ਲ ਗੱਡੀਆਂ ਨੇ। ਈਵਨ ਉੱਧਰ ਇੰਨੀਆਂ ਜ਼ਿਆਦਾ ਕਾਰਾਂ ਨੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਇੱਧਰ ਵੀ ਬਹੁਤ ਕੁਛ ਇਹੋ ਜਿਹਾ ਜਿਹੜਾ ਵਾਪਸ ਉੱਧਰ ਜਾ ਅਸੀਂ ਗਿਵ ਐਂਡ ਟੇਕ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਨਵੀਂ ਜਨਰੇਸ਼ਨ ਇਸ ਦਾ ਖਮਿਆਜ਼ਾ ਭੁਗਤ ਰਹੀ ਹੈ, ਦੇਖੋ ਸਾਡੀ ਜਨਰੇਸ਼ਨ ਵੀ ਇਹ ਖਮਿਆਜ਼ੇ ਭੁਗਤ ਰਹੀ ਸੀ। ਉਹਨਾਂ ਨੇ ਵੀ ਇਹੀ ਦੇਖਿਆ ਕਿ ਇੱਥੇ ਐਕਸਪਲੋਰ ਕਰਨ ਲਈ ਸਾਨੂੰ ਕਈ ਦਿੱਕਤਾਂ ਨੇ, ਤਾਂ ਉਹਨਾਂ ਨੇ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ 'ਚ ਆਪਣੇ ਡੇਰੇ ਜਮਾਉਣੇ ਸ਼ੁਰੂ ਕਰਤੇ ਆ। ਤਾਂ ਹੁਣ ਕੀ ਹੈ ਕਿ ਇੱਥੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਇੱਕ ਨਵੀਂ ਮੈਸੇਜ ਕਨਵੇ ਕਰਨਾ ਚਾਹੁੰਦੀ ਹਾਂ। ਜਦੋਂ ਅਸੀਂ ਆਉਣਾ ਹੁੰਦਾ ਇੰਡੀਆ ਨੇ ਪਾਕਿਸਤਾਨ, ਜਾਂ ਪਾਕਿਸਤਾਨ ਦਾ ਤਾਂ ਖੈਰ ਇੰਡੀਆ 'ਚ ਆਉਣਾ ਬਹੁਤ ਹੀ ਮੁਸ਼ਕਿਲ ਹੈ, ਤੁਹਾਨੂੰ ਵੀਜ਼ੇ ਹੀ ਨਹੀਂ ਮਿਲਦੇ। ਅਸੀਂ ਤਾਂ ਫਿਰ ਵੀ ਧਾਰਮਿਕ ਜੱਥੇ 'ਚ ਤੁਹਾਨੂੰ ਮਿਲ ਜਾਂਦੇ ਹਾਂ, ਦਰਸ਼ਨ ਕਰ ਜਾਂਦੇ ਹਾਂ, ਪਰ ਤੁਹਾਡੇ ਲਈ ਮੁਸ਼ਕਿਲਾਤ ਨੇ, ਬਹੁਤ ਜ਼ਿਆਦਾ ਨੇ। ਤਾਂ ਜਦੋਂ ਦੂਸਰੇ ਬੰਦਿਆਂ ਨੂੰ ਮਿਲਦੇ ਆ ਜਿਹੜੇ ਕੈਨੇਡਾ ਅਮਰੀਕਾ ਦੇ ਜ਼ਰੀਏ ਪਾਕਿਸਤਾਨ ਵਿਜ਼ਿਟ ਕਰਦੇ ਆ, ਉਹ ਸਾਨੂੰ ਕਹਿੰਦੇ ਕਿ ਤੁਹਾਡੇ ਨਾਲ ਅੱਤਵਾਦੀਆਂ ਵਰਗਾ ਸਲੂਕ ਹੁੰਦਾ ਹੀ ਰਹਿਣਾ ਕਿਉਂਕਿ ਤੁਸੀਂ ਇੰਡੀਆ 'ਚ ਆਉਣਾ। ਤੇ ਕਹਿੰਦੇ ਅਸੀਂ ਆਉਂਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਇੱਧਰੋਂ ਨਹੀਂ ਆ ਰਹੇ ਨਾ ਇੰਡੀਆ ਤੋਂ, ਸ਼ਾਇਦ ਉਹ ਕਦੇ ਕੈਨੇਡਾ ਅਮਰੀਕਾ ਤੋਂ ਪਾਕਿਸਤਾਨ ਵਿਜ਼ਿਟ ਕਰਨਾ ਜਾਣ। ਆਉਂਦੇ ਆ, ਬਹੁਤ ਸਾਰੀ ਦੁਨੀਆ ਆਉਂਦੀ ਆ। ਹਾਂਜੀ, ਮੇਰਾ ਤਾਂ ਇਹੀ ਮੈਸੇਜ ਹੈ ਕਿ ਜੇ ਇੱਧਰੋਂ ਨਹੀਂ ਆਉਣ 'ਚ ਤੁਹਾਨੂੰ ਮੁਸ਼ਕਿਲਾਤ ਨੇ ਤਾਂ ਤੁਸੀਂ ਉੱਧਰੋਂ ਦੀ ਆ ਸਕਦੇ ਆ। ਘੱਟੋ ਘੱਟ ਆਪਾਂ ਆਪਣਾ ਸਾਡਾ ਇੱਕ ਮਰਕਜ਼ ਸਥਾਨ ਹੈ, ਇਹ ਧਾਰਮਿਕ ਸਥਾਨ ਨਨਕਾਣਾ, ਜਿਹਦੇ ਲਈ ਸੁਬਾਹ ਸ਼ਾਮ ਅਰਦਾਸਾਂ ਕਰਦੇ ਹਾਂ, ਦੇਖਣਾ ਚਾਹੀਦਾ। ਮੇਰੇ ਹਿਸਾਬ ਨਾਲ ਪੂਰੇ ਇੰਡੀਆ ਦੇ ਵਿੱਚ ਇੱਕ ਖਾਸ ਤੌਰ 'ਤੇ ਸਿੱਖ ਧਰਮ ਦੇ ਵਿੱਚ ਤਾਂ ਇਹ ਚੀਜ਼ ਜ਼ਰੂਰ ਲਾਗੂ ਕਰਨੀ ਚਾਹੀਦੀ ਹੈ ਕਿ ਇੱਕ ਵਾਰ ਤਾਂ ਇਹਨਾਂ ਨੂੰ ਵਿਜ਼ਿਟ ਕੀਤਾ ਜਾਵੇ। ਦੇਖੋ ਜੀ, ਕਹਿੰਦੇ ਅੰਬ ਦਾ ਬੂਟਾ ਲਾਇਆ ਨਾ ਪਹਿਲੇ ਦੌਰ, ਹੁਣ ਤਾਂ ਖੈਰ ਅੰਬ ਵੀ ਆ ਗਏ ਆ ਹਾਈਬ੍ਰਿਡ। ਉਦੋਂ ਕਹਿੰਦੇ ਸੀ ਵੀ ਦਾਦਾ ਲਾਊਗਾ ਤਾਂ ਪੌਦਾ ਉਹਦਾ ਫਲ ਖਾਊਗਾ, ਪੋਤੇ ਤੱਕ ਉਹਨੇ ਮਸਾਂ ਤਿਆਰ ਹੋਣਾ ਵੀ ਫਿਰ ਉਹਨੂੰ ਫਲ ਲੱਗਣਾ ਸ਼ੁਰੂ ਹੋਣਾ। ਇਸੇ ਤਰ੍ਹਾਂ ਹੀ ਸਾਡੇ ਕੋਈ ਵੀ ਇਕਦਾਮਾਤ ਆ, ਜਿਹੜੇ ਸਾਡੇ ਕੰਮ ਆ, ਉਹ ਅਗਰ ਅਸੀਂ ਹੁਣ ਅੱਜ ਕਰਾਂਗੇ ਨਾ ਜੀ, ਇਹਦਾ ਰਿਜ਼ਲਟ ਫੌਰੀ ਨਾ ਮਿਲਿਆ ਲੇਕਿਨ ਸਾਡੀ ਔਲਾਦ ਜਿਹੜੀ ਹੈ ਨਾ ਉਹਨਾਂ ਤੱਕ ਅੱਛਾ ਮਿਲੇਗਾ, ਅਗਰ ਆਪਾਂ ਕੋਈ ਨੇਕ ਸੋਚ, ਚੰਗੀ ਸੋਚ ਲੈ ਕੇ ਤੁਰੀਏ। ਹੁਣ ਤੋੜੋ ਤੋੜ ਹੀ ਤਾਂ ਕੰਮ ਉੱਦਾਂ ਦਾ ਹੁੰਦਾ ਆਇਆ ਵੀ ਇੱਕ ਦੂਜੇ ਨੂੰ ਦੁਸ਼ਮਣ ਕਹਿੰਦੇ ਆਏ ਆ। ਉਹਦਾ ਰਿਜ਼ਲਟ ਮੌਜੂਦਾ ਦੌਰ 'ਚ ਆਪਾਂ ਦੇਖ ਸਕਦੇ ਹਾਂ ਕਿ ਉਹਦਾ ਸਾਡਾ ਰਿਜ਼ਲਟ ਕੀ ਮਿਲਿਆ, ਕਿ ਅਸੀਂ ਇੱਕ ਦੂਜੇ ਦੇ ਮੁਲਕ 'ਚ ਆਜ਼ਾਦਾਨਾ ਆ ਜਾ ਨਹੀਂ ਸਕਦੇ, ਅਸੀਂ ਟ੍ਰੇਡਿੰਗ ਨਹੀਂ ਕਰ ਸਕਦੇ, ਅਸੀਂ ਇੱਕ ਦੂਸਰੇ ਨੂੰ ਗਿਫਟ ਦੇਣ ਲੱਗਿਆਂ ਵੀ ਡਰਦੇ ਹਾਂ ਕਿ ਯਾਰ ਸਾਡੇ ਕੋਈ ਪਰੇਸ਼ਾਨੀ ਨਾ ਬਣ ਜਾਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਮਤਲਬ ਇਹ ਸਾਡੇ ਜੋ ਪਿੱਛੇ ਤੋਂ ਮਤਲਬ ਕੰਮ ਸ਼ੁਰੂ ਹੋਇਆ ਸੀਗਾ, ਇਹ ਉਹਦੇ ਰਿਜ਼ਲਟ ਸਾਹਮਣੇ ਆਣੇ ਸ਼ੁਰੂ ਹੋਏ। ਇਹਦਾ ਬਹੁਤ, ਇਹ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਨਾ ਜੀ, ਇਹਦਾ ਰਿਜ਼ਲਟ ਹਜੇ ਤੱਕ ਕੀ ਸਾਹਮਣੇ ਆਇਆ? ਹਜੇ ਤਾਂ ਬਹੁਤ ਕੁਝ ਸਾਹਮਣੇ ਆਊਗਾ। ਅਸੀਂ ਦੇਖ ਰਹੇ ਹਾਂ, ਜਿਵੇਂ ਹੁਣ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਹਾਂ, ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਤਕੜੇ ਯੋਧੇ ਹੋਏ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਲਾਸਾਨੀ ਨੇ, ਜਿਨ੍ਹਾਂ ਦੇ ਬਹਾਦਰੀ ਦੇ ਕਾਰਨਾਮੇ ਇੱਕ ਵਾਰ ਤਾਂ ਬੰਦੇ ਦੇ ਰੌਂਗਟੇ ਖੜੇ ਹੋ ਜਾਣ ਕਿ ਇਸ ਤਰ੍ਹਾਂ ਵੀ ਹੋ ਸਕਦਾ। ਪਰ ਜਦੋਂ ਅਸੀਂ ਹੁਣ ਬੱਚਿਆਂ ਨੂੰ ਦੱਸਦੇ ਹਾਂ, ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਸਾਡੇ ਕੋਲ ਹੁਣ ਬੱਚੇ ਨੌਨ ਪੰਜਾਬੀ ਨੇ, ਤੇ ਜਿਹੜੇ ਪੰਜਾਬੀ ਨੇ ਉਹ ਬੱਚੇ ਇੱਕਦਮ ਅਵਾਕ ਮੋਢੇ ਰਹਿ ਜਾਂਦੇ ਉਹਨਾਂ ਦੇ ਵੀ ਇੱਦਾਂ ਹੋ ਸਕਦਾ। ਉਹ 2-4 ਤਾਂ ਸੁਣ ਲੈਂਦੇ ਆ। ਜਿਹੜੀ ਨਵੀਂ ਜਨਰੇਸ਼ਨ ਉਹ ਇੰਨੀ ਲੌਜੀਕਲ ਆ, ਨਹੀਂ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਉਹ ਕਹਾਣੀ ਸੁਣਾ ਰਹੇ ਆ।
ਸੇਮ ਲਾਈਕ ਦੇਖੋ ਹੁਣ ਜਿਹੜੇ 1947 ਦੇ ਵਿੱਚ ਬਟਵਾਰਾ ਹੋਇਆ, ਉਹ ਬੰਦੇ ਦੁਨੀਆ ਜਹਾਨ ਤੋਂ ਕਿੰਨੀ ਕੁ ਦੇਰ ਬੈਠੇ ਰਹਿਣਗੇ? 90 ਸਾਲ, 100 ਸਾਲ, 110 ਸਾਲ, ਕਿੰਨੇ ਕੁ ਜ਼ਿਆਦਾ ਦੇਰ ਤੱਕ? ਜੋ ਸਾਡੇ ਨਾਲ ਬਟਵਾਰੇ ਦੇ ਵਿੱਚ ਹੋਇਆ, ਉਹਦਾ ਸਾਡੇ ਕੋਲ ਕੀ ਸਬੂਤ ਹੈ? ਸਿਰਫ ਚੰਦ ਕੁ ਬਸ ਫੋਟੋ, ਚੰਦ ਕੁ ਵੀਡੀਓਜ਼, ਪੁਰਾਣੀਆਂ ਚੀਜ਼ਾਂ। ਜੇ ਤੁਸੀਂ ਇਹ ਵੀ ਯਤਨ ਨਾ ਕਰਦੇ YouTube ਦੇ ਜ਼ਰੀਏ ਇਹਨਾਂ ਨੂੰ ਮਿਲਾਉਣ ਦਾ, ਇਹ ਸੱਚ ਝੂਠ ਜਿਵੇਂ ਤੁਸੀਂ ਸ਼ੁਰੂ ਤੋਂ ਕਿਹਾ ਵੀ ਜਿਹੜੀਆਂ ਅਸਲ ਕਹਾਣੀਆਂ ਸੀ ਉਹ ਲੁਕੀਆਂ ਹੀ ਰਹਿ ਜਾਣੀਆਂ ਸੀ, ਕਿਉਂਕਿ ਮੀਡੀਆ ਦੇ ਅੱਗੇ ਬੰਦਾ ਠੀਕ ਹੈ, ਮੀਡੀਆ 'ਚ ਵੀ ਬਥੇਰਾ ਝੂਠਾ ਪ੍ਰਚਾਰ ਚੱਲ ਜਾਂਦਾ, ਪਰ ਕਾਫੀ ਹੱਦ ਤੱਕ ਬਹੁਤ ਸਾਰਾ ਸੱਚ ਐਕਸਪਲੋਰ ਹੋਇਆ ਤੁਹਾਡੇ ਚੈਨਲ ਦੇ ਜ਼ਰੀਏ। ਤੇ ਇਹ ਜਿਹੜਾ ਨਾ ਬਹੁਤ ਵੱਡਾ ਮਸਲਾ ਆ, ਜਦੋਂ ਬਜ਼ੁਰਗ ਤੁਰ ਜਾਣਗੇ ਫਿਰ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਸਾਂਝਾਂ, ਉਹਨਾਂ ਦੇ ਨਾਲ ਜੁੜਿਆ ਹੋਇਆ ਸੱਚ ਵੀ ਤੁਰ ਜਾਊਗਾ। ਪਿਛਲੇ ਦਿਨੀ ਅਸੀਂ ਜਿਸ ਤਰ੍ਹਾਂ ਹੁਣੇ ਮੈਂ ਤੁਹਾਨੂੰ ਦੱਸਿਆ, ਮੈਂ ਆਪਣੀ ਗੱਲ ਦੇ ਵਿੱਚ ਇਜ਼ਾਫਾ ਕਰਦੀ ਇਸ ਚੀਜ਼ ਦਾ, ਪੀਰ ਬਾਬਾ ਵਾਰਿਸ ਸ਼ਾਹ, ਉਹਨਾਂ ਦੇ 100 ਸਾਲਾ ਜਨਮ ਸ਼ਤਾਬਦੀ ਅਸੀਂ ਮਨਾ ਰਹੇ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਤੁਸੀਂ ਇਹ ਦੇਖੋ ਕਿ ਬੰਦੇ, ਤੁਸੀਂ ਕਿਹਾ ਕਿ ਨਫ਼ਰਤ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ। ਸਾਡੇ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਅਰਵਿੰਦ ਜੀ, ਉਹਨਾਂ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਇੱਕ ਕਾਨਫਰੰਸ ਕਰਵਾਈ ਜਾ ਰਹੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਸਾਡੇ ਪ੍ਰੋਫੈਸਰ ਸਾਹਿਬ ਡਾਕਟਰ ਰਜਿੰਦਰਪਾਲ ਬਰਾੜ ਜੀ, ਡਾਕਟਰ ਸੁਰਜੀਤ ਜੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇੱਧਰ ਦੇ ਕੁਝ ਨੁਮਾਇੰਦੇ ਬੰਦੇ ਸੀਗੇ ਜਿਨ੍ਹਾਂ ਨੂੰ ਉਹ ਇੱਧਰ ਕਾਨਫਰੰਸ ਦੇ ਵਿੱਚ ਬੁਲਾਉਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਦਾ ਬਾਬਾ ਵਾਰਿਸ ਸ਼ਾਹ ਜੀ ਦੇ ਬਾਰੇ ਕਾਫੀ ਤਕੜਾ ਰਿਸਰਚ ਦਾ ਕੰਮ ਸੀ, ਕੁਝ ਰਿਸਰਚ ਸਕਾਲਰ ਸੀਗੇ। ਤੁਸੀਂ ਸੱਚ ਜਾਣਿਓ ਕਿ ਉਹਨਾਂ ਨੇ 3 ਮਹੀਨੇ ਲਾ ਕੇ ਬਹੁਤ ਹੀ ਅੱਛੀ ਡਾਕੂਮੈਂਟਰੀ ਬਣਾਈ ਉਹਨਾਂ ਜਗ੍ਹਾਵਾਂ ਤੇ ਜਾ ਕੇ। ਐਂਡ ਦੇ ਦਿਨ ਤੱਕ ਉਹ ਇੰਤਜ਼ਾਰ ਕਰਦੇ ਰਹੇ ਕਿ ਸਾਨੂੰ ਵੀਜ਼ਾ ਮਿਲੇਗਾ, ਉਹ ਵੀਜ਼ਾ ਨਹੀਂ ਮਿਲਿਆ। ਉਹ ਇੱਧਰ ਜਿੰਨਾ ਦੁੱਖ ਹੋਇਆ ਸੋ ਹੋਇਆ, ਸਾਡੀ ਯੂਨੀਵਰਸਿਟੀ ਦੇ ਵਿੱਚ ਖੜੇ ਪੈਰ ਉਹ ਪ੍ਰੋਗਰਾਮ ਜਿਹੜਾ ਸੀਗਾ ਤੁਰੰਤ ਬਦਲਣਾ ਪਿਆ ਸਾਨੂੰ। ਤੁਸੀਂ ਇਹ ਦੇਖੋ ਕਿ ਅਸੀਂ ਕੀ ਸੱਚ ਐਕਸਪਲੋਰ ਕਰਾਂਗੇ, ਸਾਡੀਆਂ ਲਿਮਿਟੇਸ਼ਨਸ ਕਿੱਥੇ ਤੱਕ ਨੇ। ਹਾਂ, ਸਾਡੇ ਕੋਲ ਲੈ ਦੇ ਕੇ ਬਸ ਔਰ ਬਿਲਾ ਜਵਾਜ਼ ਆ, ਕੋਈ ਵਜ੍ਹਾ ਵੀ ਹੈ ਨਹੀਂ, ਬਿਨਾਂ ਵਜ੍ਹਾ। ਹਾਂਜੀ, ਔਰ ਐਂਡ ਤੱਕ ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਸਾਨੂੰ ਵਜ੍ਹਾ ਕੀ ਹੈ ਸਾਡਾ ਵੀਜ਼ਾ ਰੋਕਣ ਦੀ। ਸਾਡੇ ਕੋਲ ਇਹ ਵੀ ਨਹੀਂ। ਹੁਣ ਅਸੀਂ ਵੀ ਆਉਂਦੇ ਹਾਂ ਤੁਹਾਡੇ ਚੈਨਲ ਜ਼ਰੀਏ ਵੀ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਪਾਕਿਸਤਾਨ ਦਾ ਜਦੋਂ ਵੀ ਸਾਨੂੰ ਚਾਹੇ ਧਾਰਮਿਕ ਵੀਜ਼ਾ ਹੀ ਆ, ਹਾਈ ਸਿਕਿਉਰਿਟੀ ਇੰਨੀ ਆ ਕਿ ਸਾਨੂੰ ਵੀਜ਼ਾ ਸਿਰਫ ਕੁਝ ਘੰਟੇ ਹੀ ਪਹਿਲਾਂ ਪਤਾ ਚੱਲਦਾ ਕਿ ਤੁਹਾਡਾ ਵੀਜ਼ਾ ਲੱਗਾ ਜਾਂ ਨਹੀਂ। ਬੰਦਾ ਕਿਸੇ ਰੁਝੇਵੇਂ 'ਚ ਹੋ ਸਕਦਾ, ਕਿਸੇ ਬਿਮਾਰੀ 'ਚ ਹੋ ਸਕਦਾ, ਕਿਤੇ ਕੋਈ ਤਿਆਰੀ ਵੀ ਕਰਨੀ ਹੁੰਦੀ ਹੈ। ਇਹ ਬਹੁਤ ਵੱਡਾ ਮਸਲਾ ਹੈ ਜੀ। ਪਰ ਫਿਰ ਵੀ ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਪਾਕਿਸਤਾਨੀ ਹਕੂਮਤ ਦਾ ਵੀ, ਹਿੰਦੁਸਤਾਨ ਦੀ ਹਕੂਮਤ ਦਾ ਵੀ। ਸਾਨੂੰ ਵੀਜ਼ਾ ਮਿਲਦਾ ਆ, ਅਸੀਂ ਚਾਹੇ ਧਾਰਮਿਕ ਯਤਨ ਤਰੀਕੇ ਰਾਹੀਂ ਸਹੀ, ਅਸੀਂ ਕੁਝ ਸਾਂਝਾਂ ਨਵਿਆਂ ਜਾਂਦੇ ਹਾਂ ਜਿਹੜੀਆਂ ਸਾਡੀਆਂ ਬਣੀਆਂ। ਲੇਕਿਨ ਇਹ ਅਗਰ ਗੱਲ ਕਰੀਏ ਨਾ ਤੇ ਇਹ ਸਤੇਲਿਆਂ ਵਾਲਾ ਮਤਿਆਂ ਵਾਲਾ ਸਲੂਕ ਆ, ਇਹ ਕੋਈ ਆਪਣੇ ਵਾਲਾ ਸਲੂਕ ਨਹੀਂ ਹੈਗਾ। ਕਿ ਜਿਸ ਤਰ੍ਹਾਂ ਤੁਹਾਨੂੰ ਹੁਣ ਗੁਰਚੀਤ ਚਿੱਤਰਕਾਰ ਨੇ ਆਉਣਾ ਸੀ ਪਾਕਿਸਤਾਨ, ਉਹਨੇ ਮੇਰੀ ਗੱਲ ਹੋਈ, ਉਹਨੇ ਕਿਹਾ ਜੀ ਮੈਂ ਪਤਾ ਨਹੀਂ ਕਿੰਨੇ ਗੇੜੇ ਦਿੱਲੀ ਦੇ ਮਾਰੇ, ਸਾਰਾ ਕੁਝ ਤਿਆਰੀ, ਬੜਾ ਡਿਸਾਰਟ ਹੋਇਆ ਸੀਗਾ। ਉਹਦਾ ਵੀਜ਼ਾ ਜਿਹੜਾ ਰਿਫਿਊਜ਼ ਹੋ ਗਿਆ। 4 ਬੰਦਿਆਂ ਨੇ ਦਿੱਤਾ ਸੀ, 2 ਦਾ ਲੱਗ ਗਿਆ, 2 ਦਾ ਨਹੀਂ ਲੱਗਾ। ਉਹ ਫਿਰ 2 ਦੂਸਰੇ ਵੀ ਨਹੀਂ ਆਏ, ਉਹਨਾਂ ਦੇ ਨਾਲ ਹੀ ਆਉਣਾ ਸੀ। ਤੇ ਮੈਂ ਆਪਣੇ ਚੈਨਲ ਦੇ ਰਾਹੀਂ ਹਮੇਸ਼ਾ ਇਹੀ ਸੁਨੇਹਾ ਦਿੰਦਾ ਹੁੰਦਾ, 2-3 ਗੱਲਾਂ ਕਰੀਦੀਆਂ। ਇੱਕ ਤਾਂ ਪੰਜਾਬੀ ਪੜ੍ਹੋ, ਪੰਜਾਬੀ ਪੜ੍ਹਾਓ ਤੇ ਪੰਜਾਬੀ ਸਿੱਖੋ। ਉਹਦੇ ਨਾਲ ਅਸੀਂ ਇੱਕ ਦੂਜੇ ਦੇ ਅਦਬ ਦਾ, ਹਿਕਮਤ ਦਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਤੋਂ ਫਾਇਦਾ ਚੁੱਕ ਸਕਦੇ। ਦੋਵਾਂ ਸਾਈਡਾਂ ਤੋਂ ਉਹਨਾਂ ਨੂੰ ਸ਼ਾਹਮੁਖੀ ਸਿੱਖਣੀ ਚਾਹੀਦੀ, ਸਾਨੂੰ ਗੁਰਮੁਖੀ ਸਿੱਖਣੀ ਚਾਹੀਦੀ, ਲਿਪੀ ਜਿਹੜੀ ਹੈ ਲਾਜ਼ਮੀ ਸਿੱਖਣੀ ਚਾਹੀਦੀ। ਦੂਸਰਾ, ਕਰੋ ਵਪਾਰ ਵਾਗਿਓ ਪਾਰ, ਉਹਦੇ ਨਾਲ ਵੀ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਮਸਲੇ ਆ ਹੱਲ ਹੋ ਸਕਦੇ ਆ। ਤੀਸਰਾ, ਵੀਜ਼ਾ ਜਿਹੜੀ ਪਾਲਿਸੀ ਨੂੰ ਆਸਾਨ ਕੀਤਾ ਜਾਵੇ। ਕਮ ਅਜ਼ ਕਮ ਜਿਹੜੇ ਸਿਆਣੇ ਬਜ਼ੁਰਗ ਆ, ਸੀਨੀਅਰ ਸਿਟੀਜ਼ਨ ਆ, ਇਹਨਾਂ ਦੇ ਥੋੜ੍ਹੀ ਜਿਹੀ ਨਰਮਾਈ ਕਰਕੇ ਇਹਨਾਂ ਦੇ ਅਗਰ ਕੋਈ ਜੱਦੀ ਪਿੰਡ ਦੇਖਣਾ ਚਾਹੁੰਦਾ, ਉੱਥੇ ਤੱਕ ਇਹਨਾਂ ਦੀ ਐਕਸੈਸ ਹੋਣੀ ਚਾਹੀਦੀ ਹੈ, ਪਹੁੰਚ ਕਰਨੀ ਚਾਹੀਦੀ ਇਹਨਾਂ ਨੂੰ। ਤੇ ਇਹ ਪਹੁੰਚ ਇਸੇ ਤਰ੍ਹਾਂ ਹੀ ਹੋ ਸਕਦੀ ਕਿ ਤੁਸੀਂ ਵੀਜ਼ਾ ਦਿਓ। ਦੋਵਾਂ ਗੌਰਮੈਂਟਾਂ ਅੱਗੇ ਇਹੀ ਅਪੀਲ ਆ ਕਿ ਇਹ ਜਿਹੜੀਆਂ ਸਾਡੀਆਂ ਗੁਜ਼ਾਰਿਸ਼ਾਤ ਆ, ਸਾਡੀਆਂ ਇਹ ਅਰਜ਼ੀਆਂ ਆ, ਇਹਨਾਂ ਤੇ ਗੌਰ ਕੀਤਾ ਜਾਵੇ। ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਇੱਧਰ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਮਤਲਬ ਐਕਸਪਲੋਰ ਕੀਤਾ ਜਾ ਸਕਦਾ, ਨਫ਼ਰਤਾਂ ਕਿੱਦਾਂ ਖਤਮ ਕੀਤੀਆਂ ਜਾ ਸਕਦੀਆਂ। ਤੁਸੀਂ ਦੇਖੋ, ਅਸੀਂ ਇੱਕ ਕਿਤਾਬ ਜਿਹੜੀ ਪਿਛਲੀ ਵਾਰ ਮੈਂ ਤੁਹਾਡੀ ਮੁਲਾਕਾਤ ਦੇ ਵਿੱਚ ਜ਼ਿਕਰ ਕੀਤਾ ਸੀ, ਜਿਸ ਕਿਤਾਬ ਦਾ, ਉਹ ਕਿਤਾਬ ਹੁਣੇ ਮੈਂ ਰਿਲੀਜ਼ ਵੀ ਕੀਤੀ ਹੈ ਇੰਡੀਆ ਦੇ ਵਿੱਚ। ਤਾਂ ਇਹ ਬਾਬਾ ਫਰੀਦ ਜੀ ਦੇ ਮੇਲੇ ਤੇ ਰਿਲੀਜ਼ ਕੀਤੀ ਹੈ, ਟਿਕਟਾਂ 2 ਲੈ ਲਈ, ਜਿਹਦਾ ਮੈਂ ਜ਼ਿਕਰ ਕੀਤਾ ਸੀ ਲਾਸਟ ਮੁਲਾਕਾਤ ਦੇ ਵਿੱਚ। ਇਹ ਹੁਣੇ ਰਿਲੀਜ਼ ਕੀਤੀ ਸੀਗੀ ਬਾਬਾ ਫਰੀਦ ਜੀ ਦੇ ਮੇਲੇ ਤੇ ਸਤੰਬਰ ਦੇ ਵਿੱਚ ਉੱਧਰ ਇੰਡੀਆ ਦੇ ਵਿੱਚ। ਹੁਣ ਇਸ ਕਿਤਾਬ ਦੇ ਜ਼ਰੀਏ ਦੇਖੋ, ਇੱਧਰ ਦੇ ਜਨਾਬ ਫਯਾਜ਼ ਅਹਿਮਦ ਅਸ਼ਰ ਜੀ ਨੇ, ਜਿਨ੍ਹਾਂ ਨੇ ਇੱਧਰ ਬਹੁਤ ਅੱਛੀ ਕੋਸ਼ਿਸ਼ ਕੀਤੀ ਸੀ ਪੰਜਾਬੀ ਸਿਨੇਮੇ ਦੇ ਉੱਪਰ ਕੰਮ ਕਰਨ ਦੀ, ਕਿਉਂਕਿ ਸਿਨੇਮੇ ਤਾਂ ਇੱਧਰ ਡਿਮੋਲਿਸ਼ ਹੋ ਚੁੱਕੇ ਨੇ ਬਹੁਤ ਵੱਡੇ ਪੱਧਰ ਤੇ, ਕਿਉਂਕਿ ਪੁਰਾਣੇ ਵੀ ਸੀ।
ਮੈਂ ਇਹ ਗੱਲ ਕਹਿਣਾ ਚਾਹੁੰਦੀ ਕਿ ਸਾਡਾ ਇਤਿਹਾਸ ਪੰਜਾਬ ਲਹਿੰਦੇ ਦੇ ਨਾਲ ਜੁੜਿਆ ਹੀ ਰਹਿਣਾ, ਚਾਹੇ ਅਸੀਂ ਸਿੱਖ ਹੋਈਏ, ਚਾਹੇ ਅਸੀਂ ਹਿੰਦੂ, ਚਾਹੇ ਮੁਸਲਿਮ, ਸਾਡੀ ਇੱਕ ਸਾਂਝ ਪੰਜਾਬੀ ਦੇ ਤੌਰ ਤੇ ਜੁੜੀ ਰਹਿਣੀ ਹੈ। ਇਸ ਕਿਤਾਬ ਦੇ ਜ਼ਰੀਏ ਵੀ ਅਸੀਂ ਬਹੁਤ ਕੁਝ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਵਰਗੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇੱਧਰ ਆਉਣ ਦੇ ਲਈ ਤਤਪਰ ਨੇ, ਕਿਉਂਕਿ ਸਾਡਾ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਕਿੱਡੀ ਤਕੜੀ ਹਿਸਟਰੀ ਹੈ ਸਿੱਖ ਇਤਿਹਾਸ ਦੇ ਵਿੱਚ, ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਜੁੜੀਆਂ ਨੇ। ਅਸੀਂ ਸਿੱਖ ਜੱਥੇ ਵਿੱਚ ਆਉਂਦੇ ਹਾਂ, ਅਸੀਂ ਉਹ ਚੀਜ਼ਾਂ ਦੇਖ ਹੀ ਨਹੀਂ ਪਾਉਂਦੇ। ਇਕੱਲਾ ਹੀ ਗੁਰਦੁਆਰਾ ਸਾਹਿਬਾਨ ਹੀ ਨਹੀਂ ਹੈਗੇ ਸਿੱਖ ਇਤਿਹਾਸ ਦਾ ਜਿਹੜਾ ਹਿੱਸਾ, ਬਹੁਤ ਕੁਝ ਹੈ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ। ਸਾਡੇ ਕੋਲ ਲਾਇਬ੍ਰੇਰੀਆਂ ਵਿੱਚ ਜਾਣ ਦੀ ਸਾਨੂੰ ਇਜਾਜ਼ਤ ਨਹੀਂ, ਕਿਸੇ ਯੂਨੀਵਰਸਿਟੀ 'ਚ ਜਾਣ ਦੀ ਸਾਨੂੰ ਇਜਾਜ਼ਤ ਨਹੀਂ, ਕਿਸੇ ਨਾਲ ਮਿਲਣ ਗਿਲਣ ਦਾ ਸਾਡੇ ਨਾਲ ਕੋਈ ਰਾਬਤਾ ਨਹੀਂ। ਇਹ ਕਿਵੇਂ ਫਿਰ ਨਫ਼ਰਤਾਂ ਖਤਮ ਹੋਣਗੀਆਂ ਜੇ ਸੁੱਖ ਹੀ ਨਹੀਂ ਹੋਊਗਾ ਤਾਂ। ਹੁਣ ਬਹੁਤ ਸਾਰੇ ਸਟੂਡੈਂਟ ਆਉਣਾ ਚਾਹੁੰਦੇ ਆ, ਘੱਟੋ ਘੱਟ ਵੀਜ਼ਾ, ਜਿਵੇਂ ਤੁਸੀਂ ਕਿਹਾ ਕਿ ਵੀਜ਼ਾ ਪਾਲਿਸੀਜ਼ ਦੇ ਵਿੱਚ ਨਰਮੀ ਹੋਣੀ ਚਾਹੀਦੀ ਹੈ, ਕਿਉਂਕਿ ਹਰ ਬੰਦਾ ਆਪਣੇ ਤਰੀਕੇ ਨਾਲ ਆਉਣਾ ਚਾਹੁੰਦਾ ਹੈ। ਬਜ਼ੁਰਗ ਆ ਜਾਂਦੇ ਨੇ, ਉਹ ਵਾਰ-ਵਾਰ ਨੋ ਡਾਊਟ ਉਹ ਜਾਂਦੇ ਨੇ, ਕੀ ਕਰੀਏ ਫਿਰ, ਹੁਣ ਡਿਸਿਪਲਿਨ ਹੀ ਇਸ ਤਰ੍ਹਾਂ ਦਾ ਸੈੱਟ ਹੈ। ਪੰਜਾ ਸਾਹਿਬ ਜਾਣ ਲੱਗੇ ਉਹਨੇ ਪਿੱਛੇ ਕੁਝ ਇੱਕ ਦੋ ਗੱਲਾਂ ਸਾਹਮਣੇ ਆਈਆਂ ਨੇ, ਬਜ਼ੁਰਗ ਨੇ, ਸ਼ੂਗਰ ਦੇ ਮਰੀਜ਼ ਨੇ, ਵਾਰ-ਵਾਰ ਯੂਰਿਨ ਪਾਸ ਕਰਨ ਲਈ ਦਿੱਕਤ ਆਉਂਦੀ ਹੈ। ਪਰ ਪੰਜਾ ਸਾਹਿਬ ਦਾ ਇੰਨਾ ਜ਼ਿਆਦਾ ਲੰਬਾ ਸਫ਼ਰ ਹੈ, ਸਿਕਿਉਰਿਟੀ ਵੀ ਹੁੰਦੀ ਹੈ, ਫਿਰ ਉਹ ਬੱਸ ਨੂੰ ਬਾਰ-ਬਾਰ ਰੋਕਦੇ ਫਿਰਨ। ਜਦੋਂ ਉਹ ਇੱਕ ਵਾਰ ਜਾਏ ਆਏ, ਦੂਸਰੀ ਵਾਰ ਉਹਨਾਂ ਨੂੰ ਜਾਣ ਦੀ ਕਈ ਵਾਰ ਹੁੰਦਾ ਹੈ ਕਿ ਉਹ ਚਾਹੁੰਦੇ ਵੀ ਆ, ਪਰ ਕੀ ਕਰੀਏ, ਜੱਥੇ ਦੇ ਨਿਯਮ ਹੈ, ਉਹ 'ਚ ਜਾਣਾ ਪੈਣਾ। ਨਵੀਂ ਨਸਲ ਦਾ ਆਉਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਉਹ ਸੋਸ਼ਲ ਮੀਡੀਆ ਇਸਤੇਮਾਲ ਕਰਦੀ, ਉਹ ਆਪਣੀ ਕੱਲੀ ਐਕਟੀਵਿਟੀ ਆਪਣੀ ਦਿਖਾ। ਸਿਆਣਾ ਬੰਦਾ ਉਹ ਵਿਚਾਰਾ ਇਸ ਚੀਜ਼ ਤੋਂ ਹੈ ਹੀ ਦੂਰ ਆ, ਤੇ ਇਹਦੇ ਨਾਲ ਬਿਲਾਸ਼ੁਬਾ ਜਿਹੜੀਆਂ ਇੱਕ ਬਿਹਤਰੀਨ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਪਹੁੰਚਾ ਸਕਦਾ ਹੈ। ਬਿਲਕੁਲ, ਨਵੀਂ ਜਨਰੇਸ਼ਨ ਦਾ, ਤੁਹਾਨੂੰ ਮੈਂ ਦੱਸਿਆ ਵੀ ਨਵੀਂ ਜਨਰੇਸ਼ਨ ਦਾ ਦਿਮਾਗ ਹੈ ਨਾ ਜਿਹੜਾ, ਹਰ ਬੰਦਾ ਆਪਣੇ ਆਪ ਦੇ ਵਿੱਚ ਇੱਕ ਤੋਪ ਹੈ, ਇੰਟੈਲੈਕਚੁਅਲ ਤੋਪ। ਕੀ ਪਤਾ ਉਹਨੇ ਕਿਹੜੀ ਚੀਜ਼ ਐਕਸਪਲੋਰ ਕਰ ਦੇਣੀ ਹੈ। ਹੋ ਸਕਦਾ ਹਰ ਇੱਕ ਬੰਦੇ ਨੂੰ ਪਰਮਾਤਮਾ ਨੇ ਇੱਕ ਨਵੀਂ ਅੱਖ ਦਿੱਤੀ ਹੈ, ਹੋ ਸਕਦਾ ਕਿ ਉਹ ਕੋਈ ਕੁਝ ਨਵੀਂ ਖੋਜ ਕਰ ਦੇਵੇ। ਜਿਸ ਤਰ੍ਹਾਂ ਹੁਣ ਸਾਡੇ ਸਿੱਖ ਫਿਲਾਸਫਰ ਬੱਚੇ ਆ ਜਿਹੜੇ, ਉਹ ਅੱਜ ਕੱਲ੍ਹ ਨਵੀਆਂ ਖੋਜਾਂ ਕਰਕੇ ਵੀ ਦੱਸ ਰਹੇ ਆ ਕਿ ਬਾਬਾ ਨਾਨਕ ਨੇ ਜਿਹੜੇ ਉਹ ਵੈਟੀਕਨ ਸਿਟੀ ਦੇ ਵਿੱਚ, ਰੋਮ ਦੇ ਵਿੱਚ ਜਦੋਂ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਉੱਥੇ ਵੀ ਆਪਣੀ ਲਿਖਤ ਦੇ ਕੁਝ ਸਬੂਤ ਛੱਡੇ ਹੋਏ, ਉਹਨਾਂ ਨੇ ਉਹ ਵੀ ਲੱਭ ਲਿਆਂਦੇ। ਇਸ ਤਰ੍ਹਾਂ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ। ਕਿਉਂਕਿ ਤੁਸੀਂ ਇਸ ਗੱਲ ਦਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਸ਼ਾਹਮੁਖੀ ਨਹੀਂ ਸਿੱਖੀ ਜਾਂਦੀ। ਤੁਹਾਡੀ ਪ੍ਰੋਬਲਮ ਇਹ ਆ ਕਿ ਤੁਸੀਂ ਗੁਰਮੁਖੀ ਨਹੀਂ ਸਿੱਖ ਰਹੇ, ਸਿਖਾਈ ਨਹੀਂ ਜਾ ਰਹੀ ਜਾਂ ਤਵੱਜੋ ਨਹੀਂ ਦਿੱਤੀ ਜਾ ਰਹੀ। ਮਸਲਾ ਕੀ ਆ ਕਿ ਲਿਪੀ ਨੂੰ ਖਤਮ ਕਰਨਾ, ਪੰਜਾਬੀਅਤ ਨੂੰ ਖਤਮ ਕਰਨ ਦਾ ਪਹਿਲਾ ਸਟੈਪ ਆ। ਹੁਣ ਅਸੀਂ ਵੀ ਤਾਂ ਇੱਧਰ ਆ ਕੇ ਤੁਹਾਡੀ ਮਦਦ ਲਵਾਂਗੇ ਤਾਂ ਸਾਡੇ ਤੋਂ ਪੜ੍ਹਿਆ ਜਾਣਾ ਕਿ ਉਰਦੂ 'ਚ ਲਿਖਿਆ ਕੀ ਹੈ। ਤੁਸੀਂ ਉੱਧਰ ਆਓਗੇ, ਤੁਹਾਨੂੰ ਕਾਫੀ ਕੁਝ ਇੱਕ ਲੈ ਦੇ ਕੇ ਸਾਡੇ ਕੋਲ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਹੀ ਬਚ ਜਾਂਦੀ ਹੈ, ਜਿਹਦੇ ਨਾਲ ਅਸੀਂ ਥੋੜ੍ਹਾ ਜਿਹਾ ਕੁਝ ਕ੍ਰੋਸ ਕਰ ਸਕਦੇ ਹਾਂ ਜਾਂ ਸਮਝ ਸਕਦੇ ਹਾਂ। ਪਰ ਬਾਕੀ ਤਾਂ ਮਸਲਾ ਹੀ ਹੈ ਨਾ ਫਿਰ। ਇਸੇ ਕਰਕੇ ਇਹ ਕਿਤਾਬ ਜਿਹੜੀ ਸੀਗੀ ਇਹ ਉਰਦੂ ਦੇ ਵਿੱਚ, ਇੱਧਰ ਫਯਾਜ਼ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਉਰਦੂ ਦੇ ਵਿੱਚ ਹੀ ਰਹਿ ਗਈ। ਤਾਂ ਜਦੋਂ ਉਹਨਾਂ ਨੂੰ ਪੜ੍ਹਿਆ, ਟਰਾਂਸਲੇਟ ਕੀਤਾ, ਤਾਂ ਉੱਧਰ ਪੰਜਾਬੀ ਦੇ ਵਿੱਚ ਉਹਦੇ ਵਿੱਚ ਕਾਫੀ ਹੋਰ ਇਜ਼ਾਫਾ ਕੀਤਾ ਕਿਤਾਬ ਦੇ ਵਿੱਚ। ਨਵੇਂ ਪੋਸਟਰ ਲਗਾਏ, ਫੋਰਨ ਕੰਟਰੀਜ਼ ਤੋਂ ਮੰਗਵਾ ਕੇ ਕਿਤਾਬ ਨੂੰ ਹੋਰ ਤਸੱਲੀ ਬਖਸ਼ ਕੰਮ ਕੀਤਾ ਉਹਦੇ ਵਿੱਚ, ਰਿਸਰਚ ਦੇ ਪਰਪਸ ਤੋਂ ਹਵਾਲਿਆਂ ਦੇ ਨਾਲ। ਤਾਂ ਉਹਦੇ 'ਚ ਇਹ ਹੋਇਆ ਕਿ ਉਹ ਪੰਜਾਬੀ ਵਿੱਚ ਗੁਰਮੁਖੀ 'ਚ ਜਦੋਂ ਪਹੁੰਚੀ ਤਾਂ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਤੁਹਾਡੇ ਚੈਨਲ ਦੇ ਜ਼ਰੀਏ ਕਿ ਸਾਡੇ ਪੰਜਾਬ ਦੇ ਵਿੱਚ ਫਿਰ ਉਹੀ ਗੱਲ ਆ ਵੀ ਨਿਚੋੜਿਆ ਝੂਠ ਆ, ਉਹਨੂੰ ਬਾਰ-ਬਾਰ ਬੋਲਣ 'ਤੇ ਉਹ ਸੱਚ ਹੋ ਹੀ ਜਾਂਦਾ। ਤਾਂ ਪੰਜਾਬੀ ਸਿਨੇਮੇ ਦੇ ਉੱਪਰ ਕੀ ਹੋਇਆ ਕਿ ਕੁਝ ਬੰਦੇ ਰਿਸਰਚ ਕਰ ਰਹੇ ਸੀ, ਉਹਨਾਂ ਨੇ ਪੰਜਾਬੀ ਦੀ ਪਹਿਲੀ ਫਿਲਮ ਗੁਰਮੁਖੀ ਦੇ ਵਿੱਚ ਹੀਰ ਰਾਂਝਾ ਪ੍ਰਚਾਰੀ ਹੋਈ ਹੈ 1935 ਵਾਲੀ, ਵੀ ਮਿਰਜ਼ਾ ਸਾਹਿਬਾ ਦਾ ਪ੍ਰਚਾਰ ਕੀਤਾ ਕਿ 1935 'ਚ ਮਿਰਜ਼ਾ ਸਾਹਿਬਾ ਆਈ ਸੀ ਅਤੇ ਇਹੀ ਪਹਿਲੀ ਫਿਲਮ ਸੀ। ਜਦੋਂ ਫਯਾਜ਼ ਸਾਹਿਬ ਦੀ ਖੋਜ ਤੋਂ ਬਾਅਦ ਮੈਂ ਉਸ ਕਿਤਾਬ ਦੇ ਵਿੱਚ ਇਜ਼ਾਫਾ ਕਰਕੇ ਪੰਜਾਬੀ ਦੇ ਵਿੱਚ ਉਹ ਕਿਤਾਬ ਐਕਸਪਲੋਰ ਕੀਤੀ, ਟਿਕਟਾਂ 2 ਲੈ ਲਈ, ਜਿਸ ਕਿਤਾਬ ਦਾ ਮੈਂ ਜ਼ਿਕਰ ਕਰ ਰਹੀ ਹਾਂ। ਇਸ ਦੇ ਜ਼ਰੀਏ ਪੰਜਾਬੀ ਦੀ ਪਹਿਲੀ ਫਿਲਮ 1932 ਦੀ ਹੀਰ ਰਾਂਝਾ ਹੋ ਗਈ। ਹੁਣ ਕੀ ਹੋਇਆ ਕਿ ਗੁਰਮੁਖੀ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਪੰਜਾਬੀ ਸਿਨੇਮੇ ਦਾ ਇਤਿਹਾਸ ਕਿੰਨਾ ਪੁਰਾਣਾ ਹੈ। ਤਾਂ ਪਿੱਛੇ ਜੇ 29 ਮਾਰਚ ਨੂੰ, ਕਿਉਂਕਿ 29 ਮਾਰਚ 1935 ਨੂੰ ਫਿਲਮ ਰਿਲੀਜ਼ ਹੋਈ ਸੀਗੀ ਮਿਰਜ਼ਾ ਸਾਹਿਬਾ, ਜਿਹਨੂੰ ਉੱਧਰਲੇ ਪੰਜਾਬ ਵਾਲਿਆਂ ਨੇ ਪਹਿਲੀ ਫਿਲਮ ਬਣਾਇਆ ਹੋਇਆ। ਤਾਂ ਜਦੋਂ ਉੱਧਰ ਦਾ ਉਹ ਫਿਲਮ ਦਾ ਦਿਵਸ ਮਨਾਉਣਾ ਸ਼ੁਰੂ ਕਰਤਾ ਸਿਨੇਮਾ ਦਿਨ ਉਹਦੇ 'ਤੇ, ਉਸ ਦੀ ਤਰਜ਼ 'ਤੇ, ਤਾਂ ਇੱਧਰਲੇ ਲੋਕਾਂ ਨੇ ਜਿਹੜੇ ਪੰਜਾਬੀ ਸਿਨੇਮੇ ਦੇ ਉੱਪਰ ਖੋਜਕਾਰ ਨੇ ਜਾਂ ਪਿਆਰ ਕਰਨ ਵਾਲੇ, ਉਹਨਾਂ ਨੇ ਇਤਰਾਜ਼ ਕੀਤਾ। ਕਹਿੰਦੇ ਸਾਡੇ ਵੱਲ ਇੱਧਰ ਵੀ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਦੱਸ ਸਕਦੇ ਕਿਉਂਕਿ ਸਾਡੇ ਕੋਲ ਹਜੇ ਵੀ ਲਾਹੌਰ ਹੈ ਜਿੱਥੋਂ ਪੰਜਾਬ ਦਾ ਸਿਨੇਮਾ ਸ਼ੁਰੂ ਹੋਇਆ, ਵੀ ਅਸੀਂ ਤੁਹਾਨੂੰ ਜ਼ਿਆਦਾ ਖੋਜ 'ਚ ਪੁਖਤਗੀ ਦੱਸਾਂਗੇ ਕਿ ਤੁਸੀਂ ਉੱਧਰੋਂ ਸਿਰਫ ਗੱਲਾਂ ਬਾਤਾਂ ਦੇ ਜ਼ਰੀਏ ਪੁਖਤਗੀ ਕੱਢੋਗੇ। ਤਾਂ ਇਸ ਗੱਲ ਦਾ ਬੜਾ ਮਲਾਲ ਹੋਇਆ। ਸਿਨੇਮੇ ਵਾਲੇ ਬਹੁਤ ਸਾਰੇ ਬੰਦੇ ਫਿਰ ਉੱਥੇ ਹੀ ਆ ਕੇ ਇਹ ਬਹਿਸ ਟੁੱਟ ਗਈ ਕਿਉਂਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਉਰਦੂ ਨਹੀਂ ਆਉਂਦੀ। ਉਹ ਬਹਿਸ ਉੱਥੇ ਹੀ ਫਿਰ ਖੜ ਗਈ, ਜਿਹਦੇ ਨਾਲ ਅਸੀਂ ਇੱਕ ਦੂਸਰੇ ਦੇ ਇਲਮ ਤੋਂ ਜਿਹੜਾ ਜਾਣਕਾਰੀ ਨਹੀਂ ਸਾਨੂੰ ਮਿਲ ਸਕਦੀ।
ਇਹ ਜ਼ਰੂਰੀ ਆ। ਅਸੀਂ ਤਾਂ ਕੋਸ਼ਿਸ਼ ਆਪਣੇ ਚੈਨਲ ਦੇ ਰਾਹੀਂ ਇਹ ਵੀ ਕੀਤੀ ਸੀ ਕਿ ਕਲਾਸਾਂ ਲਾਈਆਂ ਸੀ, ਲੇਕਿਨ ਉਹ ਜ਼ਿਆਦਾ ਲੋਕਾਂ ਦਾ ਇੰਟਰਸਟ ਨਹੀਂ ਸੀ ਉਹਦੇ ਵਿੱਚ। ਹਾਂਜੀ, ਜਿਵੇਂ ਹੁਣ ਤੁਸੀਂ ਆਉਂਦੇ ਹੋ, ਤੁਹਾਡੇ ਨਾਲ ਜਿਹੜੇ ਜੱਥੇ 'ਚ ਬੰਦੇ ਆਉਂਦੇ ਆ, ਮੇਰੇ ਖਿਆਲ ਨਾਲ ਰਿਪੀਟਡ ਕਈ ਬੰਦੇ 15-15 ਵਾਰ ਆ ਚੁੱਕੇ ਆ। ਜੇ ਤੁਸੀਂ ਉਹਨਾਂ ਦੀ ਮੁਲਾਕਾਤ ਕਰੋਗੇ ਵੀ ਤਾਂ ਉਹ ਕੀ ਗੱਲਾਂ ਦੱਸਣਗੇ, ਵੱਧ ਤੋਂ ਵੱਧ ਉਹੀ ਗੱਲਾਂ ਦੱਸਣਗੇ। ਨਵੀਂ ਜਨਰੇਸ਼ਨ ਆਊਗੀ, ਨਵਾਂ ਕੁਝ ਐਕਸਪਲੋਰ ਕਰੂਗੀ, ਹਰ ਬੰਦਾ ਤੁਹਾਡੇ ਕੋਲ ਆਪਣੇ ਦਿਲ ਦੀ ਗੱਲ ਦੱਸੂਗਾ। YouTube ਤੇ ਦੇਖਦੇ ਆ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਇੰਟਰਵਿਊਜ਼ ਨੇ, ਜਿਨ੍ਹਾਂ ਵਿੱਚ ਨਵੇਂ ਬੱਚੇ ਆ, ਨਵੇਂ ਬੱਚੇ ਆਪਣਾ ਨਵਾਂ ਦੱਸਦੇ ਆ ਵੀ ਸਾਨੂੰ ਇੱਧਰ ਦੇ ਬੱਚਿਆਂ ਦਾ ਕੱਪੜੇ ਪਹਿਨਣ ਦਾ ਢੰਗ ਬੜਾ ਸੋਹਣਾ ਲੱਗਿਆ। ਈਵਨ ਕਿ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੇ ਨਾਲ ਮੇਰੀ ਇੱਕ ਦੋਸਤ ਲੜਕੀ ਸੀ, ਤਾਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚੋਂ ਬਾਹਰ ਨਿਕਲਦੀ ਇੱਕ ਛੋਟੀ ਜਿਹੀ ਬੱਚੀ ਕਹਿੰਦੀ ਤੁਹਾਡੇ ਬੱਚੇ ਨਹੀਂ ਆਏ? ਤਾਂ ਉਹ ਮੈਡਮ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਬੱਚੇ ਛੋਟੇ ਨੇ, ਉਹ ਉੱਧਰ ਨੇ। ਕਹਿੰਦੀ ਕਿੰਨੇ ਨੇ? ਕਹਿੰਦੇ 2। ਕਹਿੰਦੀ ਬਸ। ਮਤਲਬ ਇੱਕ ਛੋਟਾ ਜਿਹਾ ਬੱਚਾ, ਸਾਨੂੰ ਫਿਰ ਪਤਾ ਲੱਗਿਆ ਵੀ ਦੇਖੋ ਇੱਕ ਸਾਈਕੋਲੋਜੀ ਦਾ ਕਿੰਨਾ ਅਸਰ ਹੈ ਨਾ, ਵੀ ਉਹ ਬੱਚਾ ਆਪਣੇ ਆਲੇ ਦੁਆਲੇ 'ਚ ਕੀ ਦੇਖ ਰਿਹਾ, ਸਾਡੇ ਬੱਚੇ ਉੱਧਰ ਕੀ ਦੇਖ ਰਹੇ ਆ। ਸੋ ਬੜੀਆਂ ਗੱਲਾਂ ਨੇ ਜੀ, ਸ਼ਾਇਦ ਮੁਲਾਕਾਤ ਤੋਂ ਵੀ ਬਹੁਤ ਡੂੰਘੀਆਂ ਗੱਲਾਂ ਨੇ, ਜੇ ਆਪਾਂ ਸਾਰਾ ਦਿਨ ਕਰਦੇ ਰਹੀਏ ਤਾਂ ਮੁੱਕਣ ਨਾ। ਪਰ ਮਸਲੇ ਵੀ ਨੇ, ਇਹ ਗੱਲਾਂ ਹੀ ਸਾਡੀਆਂ ਮਸਲੇ ਨੇ। ਹੋਪਸ ਹੋ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਅਸੀਂ ਕਦੇ-ਕਦੇ ਆਵਾਂਗੇ, ਤੁਸੀਂ ਹਰ ਵਾਰ ਜੱਥੇ ਦੇ ਵਿੱਚ ਆਉਣ ਵਾਲਿਆਂ ਦੀ ਇੰਟਰਵਿਊ ਕਰਦੇ ਆ, ਤੁਸੀਂ ਜ਼ਿਆਦਾ ਵਧੀਆ ਐਕਸਪਲੋਰ ਕਰ ਪਾਓਗੇ। ਪਰ ਮੇਰੀ ਬਾਰ-ਬਾਰ ਇਹੀ ਮੰਨਣਾ ਹੈ ਕਿ ਨਵੇਂ ਬੱਚਿਆਂ ਨੂੰ ਆਉਣ ਦੇ ਲਈ ਨਵਾਂ ਕੁਝ ਚਾਹੀਦਾ। ਘੱਟੋ ਘੱਟ ਜੇ ਹੋਰ ਕੁਝ ਨਹੀਂ ਕਰ ਸਕਦੇ ਨਾ, ਤੁਹਾਡੇ ਚੈਨਲ ਦੇ ਜ਼ਰੀਏ ਮੇਰੀ ਗੁਜ਼ਾਰਿਸ਼ ਹੈ, ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਲਾਹੌਰ ਦਾ ਘੱਟੋ ਘੱਟ ਕੋਈ ਵੀਜ਼ਾ ਸਾਨੂੰ 5 ਦਿਨ ਦਾ 6 ਦਿਨ ਦਾ ਇਹੋ ਜਿਹਾ ਵੀਜ਼ਾ ਵੀ ਕੁਝ ਰੱਖਿਆ ਜਾਵੇ ਵੀ ਲਾਹੌਰ ਸਾਨੂੰ ਜ਼ਿਆਦਾ ਦਿਨ ਰਹਿਣ ਲਈ ਮਿਲਣ। ਕਿਉਂਕਿ ਨਨਕਾਣਾ ਸਾਹਿਬ ਗੁਰਦੁਆਰਾ ਦੇ ਵਿੱਚ ਅਸੀਂ ਇੱਕ ਵਾਰ 'ਚ ਦਰਸ਼ਨ ਕਰ ਲੈਂਦੇ ਇੱਕ ਦਿਨ 'ਚ, ਤਾਂ ਪਿੱਛੋਂ ਫਿਰ ਸਾਨੂੰ ਇਹ ਹੁੰਦਾ ਵੀ ਅਸੀਂ ਆਏ ਹਾਂ, ਦੂਰ ਆਏ ਹਾਂ, ਤਾਂ ਕੁਝ ਹੋਰ ਵੀ ਐਕਸਪਲੋਰ ਕਰੀਏ। ਲੋਕਲ ਗੁਰਦੁਆਰਾ ਸਾਹਿਬ ਵੀ ਇੱਕ ਦਿਨ ਦੇ ਵਿੱਚ ਹੋ ਜਾਂਦੀ ਹੈ। 10 ਦਿਨ ਦੇ ਵੀਜ਼ੇ ਦੇ ਵਿੱਚ ਕਰਤਾਰਪੁਰ ਦਾ ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ ਉੱਧਰੋਂ ਵਿਜ਼ਿਟ ਕਰ ਲੈਂਦੇ ਹਾਂ। ਹਾਂਜੀ, ਤੁਹਾਨੂੰ ਜ਼ਿਆਦਾ ਸਟੇ ਹੋਣਾ ਚਾਹੀਦਾ ਤਾਂ ਕਿ ਤੁਸੀਂ ਲਾਹੌਰ ਦੀਆਂ ਜਿਹੜੀਆਂ ਤਾਰੀਖੀ ਚੀਜ਼ਾਂ ਆ ਉਹ ਵੀ ਦੇਖ ਸਕੋ। ਬਿਲਕੁਲ, ਇਹ ਤਾਂ ਹੈਗਾ ਜੀ। ਕਿਉਂਕਿ ਮੈਂ ਪਹਿਲਾਂ ਵੀ ਪਿਛਲੀ ਵਾਰ ਵੀ ਗੁਜ਼ਾਰਿਸ਼ ਕੀਤੀ ਸੀ ਕਿ ਜੱਥੇ ਵਿੱਚ ਬਹੁਤ ਲੋਕ ਆਉਂਦੇ ਆ, ਪਰ ਅੱਜ ਤੱਕ ਕਿਸੇ ਨੇ ਮਿਊਜ਼ੀਅਮ ਨਹੀਂ ਦੇਖਿਆ ਹੋਣਾ ਜਿਹੜਾ ਕਿ ਦੇਖਣ ਲਾਇਕ। ਜੇ ਸਾਨੂੰ ਮੌਕਾ ਮਿਲੇ ਤਾਂ ਅਸੀਂ ਦੇਖੀਏ ਇਹ ਚੀਜ਼ ਹੈ। ਸਾਡੇ ਨਾਲ ਡਾਕਟਰ ਖੁਸ਼ਮਿੰਦਰ ਕੌਰ ਹੁਣੀ ਲੁਧਿਆਣੇ ਤੋਂ, ਮੁੱਲਾਪੁਰ ਦਾਖੇ ਇਹਨਾਂ ਦਾ ਪਿੰਡ ਸੀ, ਮੌਜੂਦ ਨੇ। ਬਹੁਤ ਵਧੀਆ ਗੱਲਾਂ ਕੀਤੀਆਂ। ਇਹਨਾਂ ਦੀਆਂ ਗੱਲਾਂ ਵਿੱਚੋਂ ਜਿਹੜੀ ਖੁਸ਼ਬੂ ਆ ਉੱਤੇ ਅਗਰ ਅਮਲ ਹੋ ਜਾਵੇ ਤਾਂ ਪੂਰੇ ਲਹਿੰਦੇ ਚੜ੍ਹਦੇ ਪੰਜਾਬ 'ਚ ਖੁਸ਼ਬੂ ਬਿਖਰ ਸਕਦੀ ਆ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।